ਅਗਲੀ ਖ਼ਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਲਗਭਗ ਇੱਕ ਬੰਦੇ ਨੇ 29 ਦੇ ਕਰੀਬ ਏਟੀਐਮ ਵੱਖ-ਵੱਖ ਸਟੋਰਾਂ ਤੋਂ ਚੋਰੀ ਕੀਤੇ ਹੈਗੇ ਆ। ਜੀ, ਕਹਿੰਦੇ ਉਹ ਆਪਣਾ ਪਿਕਅਪ ਵਰਤਦਾ ਸੀ, ਡੋਰ ਤੋੜ ਕੇ ਪਿਕਅਪ ਦੇ ਪਿੱਛੇ ਰੱਸਾ ਬੰਨ੍ਹ ਕੇ ਏਟੀਐਮ ਨੂੰ ਪੁੱਲ ਕਰ ਲੈਂਦਾ ਸੀ। ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਆਫਿਸ ਕੋਲਸਕੀ ਨੇ ਦੱਸਿਆ ਹੈ ਵੀ ਫੋਰਡ ਰੇਂਜਰ ਪਿਕਅਪ ਇਹ ਯੂਜ਼ ਕੀਤਾ ਜਾਂਦਾ ਸੀ। ਇਸ ਸਾਰੇ ਕਾਸੇ ਦੇ ਵਿੱਚ 29 ਏਟੀਐਮ ਚੋਰੀ ਕਰਨ ਤੋਂ ਬਾਅਦ, ਜਿਹਦੇ ਵਿੱਚ ਕਹਿੰਦੇ ਆ ਵੀ $6000 ਤੋਂ ਵੱਧ ਸੀਗਾ ਉਹਦੇ ਕੋਲ ਜਿਸ ਟਾਈਮ ਦੇ ਉੱਤੇ ਅਰੈਸਟ ਕੀਤਾ ਸੀ। ਪਰ ਕਈ ਏਟੀਐਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਪੈਸੇ ਹੁੰਦੇ ਹੈਗੇ ਆ। ਹੂੰ, ਸੋ ਉਸ ਨੂੰ ਅਰੈਸਟ ਕਰ ਲਿਆ ਗਿਆ ਆ। ਔਰੇਂਜ, ਰਿਵਰਸਾਈਡ, ਸੈਨ ਬਰਡੀਨੋ, ਸੈਨ ਡੀਗੋ ਕਾਉਂਟੀ, ਇਹਨਾਂ ਸਾਰਿਆਂ ਦੇ ਉੱਤੇ ਉਸਨੇ ਇਹ ਜਿਹੜੀਆਂ ਆ ਚੋਰੀਆਂ ਕੀਤੀਆਂ ਸੀਗੀਆਂ। ਜਨਵਰੀ 15 ਨੂੰ ਉਹਨਾਂ ਨੇ ਰਿਵਰਸਾਈਡ ਕਾਉਂਟੀ ਤੇ ਸਿਟੀ ਆਫ ਪੈਰਿਸ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ। ਜੋ ਬਿਜ਼ਨਸ ਓਨਰਸ ਆ ਉਹਨਾਂ ਨੇ ਬਹੁਤ ਵਾਰ ਪੁਲਿਸ ਨੂੰ ਦੱਸਿਆ ਵੀ ਅਸੀਂ ਰੌਬ ਹੋਏ ਹੈਗੇ ਆ, ਸਾਡੇ ਏਟੀਐਮ ਚੋਰੀ ਹੋ ਗਏ ਹੈਗੇ ਆ। ਸੋ ਜਿਹੜੇ ਮੈਂ ਪਹਿਲਾਂ ਸ਼ਹਿਰ ਦੱਸੇ ਆ, ਇਹਨਾਂ ਤੋਂ ਬਿਨਾਂ ਮੁਰੀਏਟਾ, ਮੈਨੀਫੀ, ਮਰੀਨੋ ਵੈਲੀ, ਜਰੂਪਾ ਵੈਲੀ, ਨੌਰਕੋ, ਇਹਨਾਂ ਏਰੀਆ ਦੇ ਵਿੱਚ ਵੀ ਜੋ ਏਟੀਐਮ ਆ ਉਹ ਚੋਰੀ ਹੋਏ ਹੈਗੇ ਆ। ਸੋ ਸਰਵੇਲੈਂਸ ਵੀਡੀਓ ਇਸ ਕਲੋਸਕੀ ਦੀ ਕਾਰ ਦੀ ਤੇ ਉਸ ਦੀ ਤੇ ਲਾਇਸੈਂਸ ਪਲੇਟ ਦੀ ਫੋਟੋ ਖਿੱਚਣ ਦੇ ਵਿੱਚ ਕਾਮਯਾਬ ਹੋਇਆ, ਜਿਸ ਤੋਂ ਰਿਵਰਸਾਈਡ ਦੀ ਪੁਲਿਸ ਨੇ ਉਸ ਨੂੰ ਅਰੈਸਟ ਕੀਤਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਰੁਖ ਕਰੀਏ, ਗੱਲ ਕਰੀਏ ਫ੍ਰੈਜ਼ਨੋ ਸਟੇਟ ਦੀ। ਤਾਂ ਇਹਦੇ ਵਿੱਚ ਹੁਣ ਇੱਕ ਨਵੀਂ ਖਬਰ ਖਾਸ ਕਰਕੇ ਜਿਹੜੇ ਘੋੜਸਵਾਰੀ ਦੇ ਸ਼ੌਕੀਨ ਨੇ, ਉਹਨਾਂ ਦੇ ਲਈ ਹੈ, ਵਿਦਿਆਰਥੀਆਂ ਦੇ ਲਈ। ਹੁਣ ਜਿਹੜੇ ਇਹ ਫ੍ਰੈਜ਼ਨੋ ਸਟੇਟ ਦੇ ਵਿੱਚ, ਫ੍ਰੈਜ਼ਨੋ ਕਾਉਂਟੀ ਦੇ ਵਿੱਚ ਜਿਹੜੇ ਵੀ ਸਟੂਡੈਂਟ ਹਾਰਸ ਰਾਈਡਿੰਗ ਦੇ ਸ਼ੌਕੀਨ ਨੇ, ਹਾਰਸ ਦੇ, ਤਾਂ ਉਹ ਹੁਣ ਉਹਨਾਂ ਦੇ ਲਈ ਜਿਹੜਾ ਇੱਕ ਸਮੈਸਟਰ ਲਿਆਂਦਾ ਗਿਆ। ਇਹਨੂੰ ਪਹਿਲੀ ਵਾਰ ਫਸਟ ਟਾਈਮ ਜਿਹੜਾ ਉਹ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ। ਇਹਦੇ ਵਿੱਚ ਜਿਹੜਾ ਚਾਂਸ ਦਿੱਤਾ ਜਾਊਗਾ, ਜਿਹੜਾ ਵੀ ਬੰਦਾ ਜਿਹੜਾ ਮਾਫ਼ ਕਰਨਾ, ਬੰਦਾ ਨਹੀਂ, ਜਿਹੜਾ ਸਟੂਡੈਂਟ ਘੋੜਸਵਾਰੀ ਸਿੱਖਣ ਦਾ ਚਾਹਵਾਨ ਹੈ, ਉਹਨੂੰ ਚਾਂਸ ਦਿੱਤਾ ਜਾਊਗਾ ਤੇ ਇਸ ਸਮੈਸਟਰ ਦੇ ਵਿੱਚ ਜਿਹੜਾ ਉਹਨੂੰ ਘੋੜਸਵਾਰੀ ਸਿਖਾਈ ਜਾਊਗੀ। ਇੱਕ ਕੁੜੀ ਦੇ ਹਵਾਲੇ ਦੇ ਨਾਲ ਜਿਹੜੀ ਸਟੋਰੀ ਆ ਉਹ ਇੱਕ ਅਖਬਾਰ ਨੇ ਜਿਹੜਾ ਸ਼ਾਇਆ ਕੀਤੀ ਹੈ, ਉਹਦਾ ਨਾਮ ਦੱਸਿਆ ਗਿਆ ਸਟੂਡੈਂਟ ਜੈਕੀ ਲਾਓ। ਤੇ ਉਹ ਘੋੜਸਵਾਰੀ ਦੀ ਬੜੀ ਸ਼ੌਕੀਨ ਹੈ ਤੇ ਉਹ ਕਹਿੰਦੀ ਕਿ ਮੈਂ ਬੜੀ ਐਕਸਾਈਟਡ ਹਾਂ ਕਿ ਮੈਨੂੰ ਪਹਿਲੀ ਵਾਰ ਆਪਦੀ ਕਲਾਸ ਦੇ ਵਿੱਚੋਂ ਇਹਦੀ ਜਿਹੜੀ ਜਾਣਕਾਰੀ ਉਹ ਮਿਲੂਗੀ। ਤੇ ਹੁਣ ਉਹ 5 ਸਾਲਾਂ ਦੀ ਹੈ ਤੇ ਹੁਣੇ ਕਹਿੰਦੀ ਮੈਂ ਘੋੜਸਵਾਰੀ ਕਰਦੀ ਤਾਂ ਹਾਂ, ਪਰ ਜੇਕਰ ਮੈਨੂੰ ਇਹ ਸਿਖਾਈ ਜਾਊਗੀ ਸਕੂਲ ਦੇ ਵਿੱਚ ਤਾਂ ਮੈਨੂੰ ਬਹੁਤ ਚੰਗਾ ਲੱਗੂਗਾ। ਤਾਂ ਹੁਣ ਜਿਹੜਾ ਉਹ ਇੱਕ ਸਮੈਸਟਰ ਦੇ ਵਿੱਚ ਉਹਨੂੰ ਜਿਹੜਾ ਮੌਕਾ ਮਿਲੂਗਾ ਤੇ ਉਹ ਸਿਖਾਊਗੀ ਵੀ ਨਾਲ, ਤੇ ਉਹਨੂੰ ਉਹਦਾ ਵੀ ਜਿਹੜਾ ਸ਼ੌਂਕ ਆ ਉਹ ਦੂਜੇ ਜਵਾਕਾਂ ਨੂੰ ਵੀ ਜਿਹੜਾ ਉਹ ਪ੍ਰੇਰਿਤ ਕਰੂਗਾ। ਤੇ ਦੱਸਿਆ ਗਿਆ ਕਿ ਜਦੋਂ ਉਹ ਗ੍ਰੈਜੂਏਟ ਹੋ ਜੂਗੀ, ਉਹਨੇ ਉਮੀਦ ਲਾਈ ਹੈ ਵੈਸੇ ਗ੍ਰੈਜੂਏਟ ਹੋ ਜੂਗੀ ਤਾਂ ਉਹ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਟੀਚਰ ਬਣ ਕੇ ਪੜ੍ਹਾਉਣ ਦਾ ਕੰਮ ਵੀ ਕਰੂਗੀ। ਪਰ ਉਹ ਕਹਿੰਦੀ ਕਿ ਮੈਂ ਐਕਸਾਈਟਡ ਹਾਂ ਕਿ ਐਟਲੀਸਟ ਮੈਂ ਦੂਜੇ ਜਵਾਕਾਂ ਨੂੰ ਪੜ੍ਹਾਉਣ ਜੋਗੀ ਹੋਈ ਹਾਂ, ਕਿਉਂਕਿ ਮੈਨੂੰ ਘੋੜਸਵਾਰੀ ਦੇ ਵਿੱਚ ਖੁਦ ਨੂੰ ਬੜਾ ਇੰਟਰਸਟ ਹੈ। ਤੇ ਇੱਕ ਸਮੈਸਟਰ ਦੇ ਵਿੱਚ ਹੁਣ ਜਿਹੜਾ ਇਹ ਘੰਟੇ ਤੈਅ ਕੀਤੇ ਜਾਣਗੇ, ਜਿਹਦੇ ਵਿੱਚ ਉਹ ਸਿਖਾਊਗੀ ਵੀ ਤੇ ਆਪ ਵੀ ਜਵਾਕਾਂ ਨੂੰ ਜਿਹੜਾ ਉਹ ਸਿੱਖੇਗੀ। ਜੀ।